ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਬੰਦ ਦੇ ਜੋ ਸੱਦਾ ਦਿੱਤਾ ਗਿਆ ਸੀ ਉਹਦੇ ਤੋਂ। ਪੰਜਾਬ ਬੰਦ ਨੂੰ ਜਿਹੜਾ ਸਮਰਥਨ ਮਿਲਿਆ ਜਾਂ ਜਿਹੜਾ ਸਫਲ ਕਿਹਾ ਜਾ ਰਿਹਾ ਪੰਜਾਬ ਬੰਦ, ਇਹ ਸਮਰਥਨ ਦੇ ਵਿੱਚੋਂ ਸਫਲ ਕਿਹਾ ਜਾ ਰਿਹਾ ਜਾਂ ਡਰ ਦੇ ਵਿੱਚੋਂ ਸਫਲ ਕਿਹਾ ਜਾ ਰਿਹਾ? ਪ੍ਰਵੀਨ ਜੀ, ਇਹ ਤਿੰਨ ਪਹਿਲੂ ਨੇ ਜੀ। ਕਿ ਜਿਹੜਾ ਸਫਲ ਪੰਜਾਬ ਬੰਦ ਹੋਇਆ ਹੂੰ। ਉਹ ਸਮਰਥਨ ਚੋਂ ਸੀ, ਉਹ ਤਰਸ ਚੋਂ ਸੀ, ਜਾਂ ਉਹ ਡਰ ਚੋਂ ਸੀ? ਜੀ ਜੀ। ਜੇਕਰ ਆਪਾਂ ਕੱਲ ਦੇ ਦ੍ਰਿਸ਼ ਨੂੰ ਦੇਖੀਏ, 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਸੀ। ਜਿਹੜੇ ਕਿਸਾਨ ਜਥੇਬੰਦੀਆਂ ਪਿਛਲੇ 10.5 ਮਹੀਨਿਆਂ ਤੋਂ ਵੱਧ ਵਕਵੇ ਤੋਂ ਖਨੌਰੀ ਔਰ ਸ਼ੰਭੂ ਬਾਰਡਰ ਤੇ ਬੈਠੇ ਨੇ। ਜੀ ਬਿਲਕੁਲ। ਕੇਂਦਰ ਸਰਕਾਰ ਸੁਣਵਾਈ ਨਹੀਂ ਕਰ ਰਹੀ, ਕੇਂਦਰ ਸਰਕਾਰ ਰਾਹ ਨਹੀਂ ਖੋਲ ਰਹੀ, ਹਰਿਆਣਾ ਸਰਕਾਰ ਦਿੱਲੀ ਜਾਣ ਨਹੀਂ ਦੇ ਰਿਹਾ, ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਰੋਲ ਨਹੀਂ ਨਿਭਾ ਰਹੀ। ਇਹ ਸਭ ਦੇ ਦਰਮਿਆਨ ਫਿਰ ਕਿਸਾਨ ਕਹਿੰਦੇ ਸਾਡੇ ਕੋਲ ਚਾਰਾ ਕੀ ਬਚਦਾ, ਅਸੀਂ ਆਪਣੀ ਗੱਲ ਪਹੁੰਚਾਉਣ ਲਈ, ਆਪਣਾ ਪੱਖ ਕਹਿਣ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਹੁੰਦੇ ਆ। ਤੇ ਇਸ ਲਈ ਉਹ ਕਹਿੰਦੇ ਕਿ ਅਸੀਂ ਇਹ ਰਾਹ ਚੁਣਿਆ। ਤੇ ਉਹ ਕਹਿੰਦੇ ਅਸੀਂ ਤਾਂ ਵਾਰ-ਵਾਰ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਅਪੀਲ ਵੀ ਕਰ ਰਹੇ ਹਾਂ ਕਿ ਇਹ ਇਕੱਲਾ ਭਰਾਵੋ ਸਾਡਾ ਮਸਲਾ ਨਹੀਂ ਹੈਗਾ, ਇਹ ਜੇ ਕਿਸਾਨੀ ਮਰੀ ਤਾਂ ਆਪਾਂ ਸਾਰੇ ਡੁੱਬਾਂਗੇ। ਤੇ ਇਸ ਪ੍ਰਕਿਰਿਆ ਦੇ ਤਹਿਤ ਡੱਲੇਵਾਲ ਹੋਰਾਂ ਨੂੰ ਜਿਹੜਾ 35-36 ਦਿਨ ਹੋ ਗਿਆ, ਅੱਜ 36ਵਾਂ ਦਿਨ ਆ। ਸੋ ਉਹ 35 ਦਿਨਾਂ ਦੇ ਹੋਏ ਮਰਨ ਵਰਤ ਵਾਲੇ ਦਿਨ ਵੀ ਉਹ ਕਹਿੰਦੇ ਉਸ ਦੇ ਬਾਵਜੂਦ ਵੀ ਸਰਕਾਰਾਂ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ। ਸੋ ਇਸ ਲਈ ਅਸੀਂ ਇਹ ਬੰਦ ਦੀ ਕਾਲ ਦਿੱਤੀ ਤੇ ਸਾਨੂੰ ਸਾਰੇ ਸਹਿਯੋਗ ਕਰੋ। ਬੰਦ ਸ਼ੁਰੂ ਕਰਨ ਤੋਂ ਪਹਿਲਾਂ ਬਕਾਇਦਾ ਤੌਰ ਤੇ ਵਪਾਰ ਮੰਡਲ ਵਾਲਿਆਂ ਨਾਲ, ਬਕਾਇਦਾ ਤੌਰ ਤੇ ਸਰਕਾਰੀ ਜਥੇਬੰਦੀਆਂ ਨਾਲ, ਮੁਲਾਜ਼ਮ ਜਥੇਬੰਦੀਆਂ ਨਾਲ, ਵਿਦਿਆਰਥੀ ਯੂਨੀਅਨਾਂ ਨਾਲ, ਸਾਰਿਆਂ ਨਾਲ ਉਹਨਾਂ ਨੇ ਰਾਬਤੇ ਵੀ ਕੀਤੇ। ਤੇ ਇਸ ਤਰ੍ਹਾਂ ਭਰਵੇਂ ਹੁੰਗਾਰਾ ਮਿਲਿਆ। ਤੇ ਚਾਹੇ ਉਹ ਪਿੰਡ ਦੀ ਫਿਰਨੀ ਤੋਂ ਨਿਕਲ ਕੇ ਜਿਹੜੀਆਂ ਲਿੰਕ ਸੜਕਾਂ ਮੰਡੀ ਬੋਰਡ ਵਾਲੀਆਂ ਚਾਹੇ ਉਹ ਹੋਣ, ਚਾਹੇ ਮੰਡੀ ਬੋਰਡ ਵਾਲੀਆਂ ਸੜਕਾਂ ਤੋਂ ਨਿਕਲ ਕੇ ਸਟੇਟ ਹਾਈਵੇ ਹੋਣ, ਸਟੇਟ ਹਾਈਵੇ ਤੋਂ ਨਿਕਲ ਕੇ ਚਾਹੇ ਨੈਸ਼ਨਲ ਹਾਈਵੇ ਹੋਣ, ਸਾਰੇ ਥਾਂ ਚੱਕਾ ਜਾਮ ਸੀਗਾ। ਰੇਲਵੇ ਪਟੜੀਆਂ ਦੇ ਉੱਤੇ ਕਿਸਾਨ ਬੈਠੇ ਸੀ, ਸੜਕਾਂ ਤੇ ਕਿਸਾਨ ਬੈਠੇ ਸੀ, ਟੋਲ ਤੇ ਪੁਲਾਂ ਤੇ ਕਿਸਾਨ ਬੈਠੇ ਸੀ, ਗਲੀਆਂ ਬਾਜ਼ਾਰਾਂ 'ਚ ਕਿਸਾਨ ਸੀ, ਤੇ ਨਤੀਜਾ ਸਾਰਾ ਕੁਝ ਬੰਦ ਸੀ। ਸੋ ਇਸ ਲਈ ਖਬਰ ਤਾਂ ਇਹੀ ਹੈ ਕਿ ਕੱਲ ਪੂਰਨ ਤੌਰ ਤੇ ਪੰਜਾਬ ਬੰਦ ਰਿਹਾ ਜੀ। ਔਰ ਦੂਸਰੇ ਪਾਸੇ ਜੇਕਰ ਆਈਏ ਤਾਂ ਇਹ ਵੀ ਇੱਕ ਚੰਗਾ ਪੱਖ ਕੱਲ ਦੇਖਣ ਨੂੰ ਮਿਲਿਆ ਪ੍ਰਵੀਨ ਜੀ, ਕਿ ਚਾਹੇ ਉਹ ਐਂਬੂਲੈਂਸ ਸੀ, ਤੇ ਚਾਹੇ ਉਹ ਕੋਈ ਵਿਆਹ ਵਾਲੀ ਗੱਡੀ ਸੀ, ਚਾਹੇ ਕਿਸੇ ਫੌਜ ਵਾਲੀ ਗੱਡੀ ਸੀ, ਉਹਨਾਂ ਨੂੰ ਪੁੱਛ ਪੜਤਾਲ ਕਰਾ ਕੇ ਆਰਾਮ ਨਾਲ ਕੱਢਿਆ ਗਿਆ। ਵਿਆਹ ਵਾਲੇ ਮੁੰਡਿਆਂ ਨਾਲ ਫੋਟੋਆਂ ਖਿਚਾ ਕੇ ਵੀ ਗਾਂ ਭੇਜਿਆ ਉਹਨਾਂ ਨੂੰ। ਸੋ ਇਹ ਵਰਤਾਰਾ ਵੀ ਕੱਲ ਨਜ਼ਰ ਆਇਆ। ਦੂਸਰੇ ਪਾਸੇ ਉਹ ਵੀ ਲੋਕ ਨਜ਼ਰ ਆਏ ਜਿਹੜੇ ਐਂਬੂਲੈਂਸ ਦੇ ਵਿੱਚ ਸਵਾਰੀਆਂ ਬਣ ਕੇ ਲੰਘਣਾ ਚਾਹੁੰਦੇ ਸੀ, ਉਹ ਵੀ ਪਕੜੇ ਗਏ। ਦੂਸਰੇ ਪਾਸੇ ਬਾਜ਼ਾਰਾਂ ਦੇ ਵਿੱਚ ਤਕਰਾਰ ਵੀ ਹੋਈ, ਕਈ ਥਾਵਾਂ ਤੇ ਬਹਿਸ ਵੀ ਹੋਈ। ਜੇ ਬਾਜ਼ਾਰ ਬੰਦ ਸੀ ਤਾਂ ਜੇ ਕੋਈ ਦੁਕਾਨ ਖੁੱਲੀ ਸੀ ਤਾਂ ਉਹਨੂੰ ਬੰਦ ਕਰਾਉਣ ਦੇ ਲਈ ਜਬਰੀ। ਤੇ ਉਹਨਾਂ ਨੇ ਕਿਹਾ ਵੀ ਕਿ ਜੀ ਤੁਸੀਂ ਬੰਦ ਦੀ ਕਾਲ ਦਿੱਤੀ ਹੈ ਤੇ ਜਿਹੜਾ ਬੰਦ ਕਰਦਾ ਠੀਕ ਹੈ, ਜਿਹੜਾ ਨਹੀਂ ਕਰਦਾ ਤੁਸੀਂ ਉਹਦਾ ਧੱਕਾ ਕਿਉਂ ਕਰਦੇ ਹੋ? ਕਈਆਂ ਨੇ ਇਹ ਵੀ ਕਿਹਾ, ਇੱਕ ਬੀਬੀ ਲੜੀ ਵੀ ਕਿ ਸਾਨੂੰ ਦੁਕਾਨਦਾਰਾਂ, ਛੋਟੇ ਦੁਕਾਨਦਾਰਾਂ ਨੂੰ ਕਾਹਨੂੰ ਮਾਰਦੇ ਹੋ, ਲੜਾਈ ਤੁਹਾਡੀ ਜਿਹਨਾਂ ਨਾਲ ਉੱਥੇ ਕਿਉਂ ਨਹੀਂ ਜਾਂਦੇ? ਉਹ ਤਾਂ ਇਹ ਵੀ ਕਹਿਣ ਲੱਗੀ ਕਿ ਤੁਹਾਡੇ ਕਰਜ਼ੇ ਮਾਫ ਹੁੰਦੇ, ਸਾਡੇ ਥੋੜਾ ਹੁੰਦੇ ਆ। ਸੋ ਇਸ ਤਰ੍ਹਾਂ ਦੀ ਸਥਿਤੀਆਂ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲੀਆਂ। ਆਮ ਲੋਕ ਵੀ ਬਹਿਸਦੇ ਨਜ਼ਰ ਆਏ। ਕਈ ਕਹਿੰਦੇ ਬਈ ਤੁਸੀਂ ਆਹ ਤਾਂ ਕਹਿਤਾ ਵੀ ਮੈਡੀਕਲ ਵਾਲੀ ਆ ਸਕਦਾ, ਦਵਾਈ ਬੂਟੀ ਵਾਲੇ ਆ ਸਕਦਾ, ਜੇ ਕਿਸੇ ਦੇ ਘਰੇ ਖਾਣ ਨੂੰ ਕੋਈ ਚੀਜ਼ ਮੁੱਕੀ ਉਹ ਕਹਿੰਦੇ ਪਹਿਲਾਂ ਲੜੀ ਸੀ ਜਦ ਪਤਾ 30 ਤਰੀਕ ਹੈ। ਸੋ ਇਸ ਤਰ੍ਹਾਂ ਕਈ ਥਾਵਾਂ ਤੇ ਤਕਰਾਰਾਂ ਬਿਲਕੁਲ। ਸੋ ਇੱਕ ਪਾਸੇ ਕਿਸਾਨੀ ਮਸਲੇ ਨੂੰ ਸਮਝਦਿਆਂ ਹੋਇਆਂ ਵੱਖ-ਵੱਖ ਵਰਗਾਂ ਨੇ, ਵੱਖ-ਵੱਖ ਧਿਰਾਂ ਨੇ ਆਪ ਮੁਹਾਰੇ ਆਪਣੇ ਅਦਾਰੇ ਬੰਦ ਕੀਤੇ, ਬੱਸਾਂ ਬੰਦ ਕੀਤੀਆਂ, ਡਿਪੂ ਵਾਲਿਆਂ ਨੇ ਸਾਥ ਦਿੱਤਾ, ਪ੍ਰਾਈਵੇਟ ਸਰਕਾਰੀਆਂ ਨੇ ਸਾਥ ਦਿੱਤਾ, ਤੇ ਇਸ ਤਰ੍ਹਾਂ ਸਮਰਥਨ ਚੋਂ ਬੰਦ ਸੀ। ਦੂਸਰਾ ਇਹਦੇ ਵਿੱਚ ਡੱਲੇਵਾਲ ਹੋਰਾਂ ਦੀ, ਜਿਸ ਤਰ੍ਹਾਂ ਪਿਛਲੇ 15 ਦਿਨਾਂ ਤੋਂ ਰੋਜ਼ ਮੀਡੀਆ 'ਚ ਸੁਰਖੀਆਂ ਆ ਰਹੀਆਂ, ਖਬਰਾਂ ਆ ਰਹੀਆਂ, ਰੋਜ਼ ਲੀਡਰ ਜਾ ਰਹੇ ਨੇ, ਹਾਲ ਚਾਲ ਪੁੱਛਿਆ ਜਾ ਰਿਹਾ, ਸਥਿਤੀ ਮੈਡੀਕਲ ਰਿਪੋਰਟਾਂ ਸਾਹਮਣੇ, ਉਹ 'ਚੋਂ ਤਰਸ ਵੀ ਇੱਕ ਲੋਕਾਂ 'ਚ ਆਇਆ। ਇੱਕ ਬੰਦਾ ਸਾਡੇ ਹੱਕ ਹਕੂਕਾਂ ਲਈ ਬੈਠਾ ਹੈ ਨਾ, ਇਹਨਾਂ ਮੰਗਾਂ ਲਈ ਬੈਠਾ ਹੈ, ਇਸ ਲਈ ਕਿ ਅਸੀਂ ਸਮਰਥਨ ਦੇ ਰਿਹਾ। ਤੀਸਰਾ ਇਹ ਡਰ ਭੈ ਵੀ ਸੀਗਾ। ਉਹ ਡਰ ਲੜਾਈ ਝਗੜੇ ਦਾ ਸੀ, ਉਹ ਭੰਨ ਤੋੜ ਦਾ ਸੀ। ਕੋਈ ਕਹਿੰਦਾ ਐਵੇਂ ਗੱਡੀ ਤੇ ਡਾਂਗ ਮਾਰ ਦੂ, ਕੋਈ ਕਹਿੰਦਾ ਐਵੇਂ ਝਗੜਾਂਗੇ, ਕੱਲ ਨੂੰ ਫਿਰ ਆਪਾਂ ਇੱਥੇ ਮਿਲਣਾ ਹੈ, ਲੋਕਲ ਨੇ। ਸੋ ਇਸ ਡਰ ਭੈ ਚੋਂ ਇਹ ਤਿੰਨੇ ਪਸਾਰਿਆਂ ਦਾ ਮੇਲ ਜੋਲ ਸੀਗਾ ਕੱਲ ਦੇ ਪੰਜਾਬ ਬੰਦ 'ਚ ਜੀ। ਪਰ ਜਿਹੜਾ ਨੁਕਤਾ ਇਹ 'ਚ ਦੇਖਣ ਵਾਲਾ ਉਹ ਨੁਕਤਾ ਅਹਿਮ ਇਹ ਹੈ ਕਿ ਜਿਹੜੇ ਧਿਰਾਂ ਨੇ ਕਿਸੇ ਸਮੇਂ ਦਿੱਲੀ ਇਸ ਅੰਦੋਲਨ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ, ਉਹਨਾਂ 'ਚੋਂ ਕਿੰਨੀਆਂ ਧਿਰਾਂ ਹੁਣ ਕਿਸਾਨ ਜਥੇਬੰਦੀਆਂ ਨੂੰ ਇਹ ਬਾਤ ਪਾਉਣ ਲੱਗੀਆਂ ਨੇ ਕਿ ਤੁਹਾਡੀ ਲੜਾਈ ਕੇਂਦਰ ਨਾਲ ਹੈ, ਤੁਸੀਂ ਪੰਜਾਬ ਨੂੰ ਹੀ ਕਿਉਂ ਡਿਸਟਰਬ ਕਰੀ ਜਾਂਦੇ, ਤੁਸੀਂ ਪੰਜਾਬ 'ਚ ਹੀ ਕਿਉਂ ਹਰ ਥਾਂ ਧਰਨੇ ਮੁਜ਼ਾਹਰੇ ਕਰੀ ਜਾਂਦੇ ਹੋ, ਇਹਦੇ ਨਾਲ ਆਪਾਂ ਆਪਣਾ ਨੁਕਸਾਨ ਕਰ ਰਹੇ। ਇਹ ਵੀ ਗੱਲ ਪੈਰਲਲ ਤੁਰ ਰਹੀ ਹੈ। ਦੂਸਰੇ ਪਾਸੇ ਕੁਝ ਰਾਜਨੀਤਿਕ ਧਿਰਾਂ, ਕੁਝ ਰਾਜਨੀਤਿਕ ਸ਼ਹਿਰ, ਕੁਝ ਰਾਜਨੀਤਿਕ ਸ਼ਕਤੀਆਂ, ਕੁਝ ਏਜੰਸੀਆਂ ਇਹ ਮਾਹੌਲ ਵੀ ਲੋਕਾਂ 'ਚ ਸਿਰਜ ਰਹੀਆਂ ਨੇ ਕਿ ਦੇਖੋ ਜੀ ਤਾਂ 30 ਦਿਨ ਆ ਜਾਂਦੇ ਨੇ, ਇਹ ਤਾਂ ਜੀ ਰੋਜ਼ ਧਰਨੇ ਲਾਉਂਦੇ ਨੇ, ਤਾਂ ਕਿ ਟਕਰਾਵ ਜਨਤਾ ਦਾ ਆਪਸ 'ਚ ਹੋ ਜਾਵੇ।
ਮਸਲਾ ਐਮਐਸਪੀ ਦੇਸ਼ ਦਾ ਹੈ, ਜੀ ਜੀ। ਸਮੁੱਚੇ ਮੁਲਕ ਦੀ ਐਮਐਸਪੀ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਹੈ ਹੂੰ ਤੇ ਪੰਜਾਬ ਬੰਦ ਦੀ ਕਾਲ ਦੇ ਉੱਤੇ ਕਿਸੇ ਹੋਰ ਸੂਬੇ ਨੇ ਕੋਈ ਹੰਗਾਰਾ ਨਹੀਂ ਭਰਿਆ। ਹੂੰ ਕਿਸੇ ਸੂਬੇ ਦੇ ਵਿੱਚ ਕਿਸਾਨੀ ਤਰ੍ਹਾਂ ਬਾਹਰ ਨਹੀਂ ਨਿਕਲ ਰਹੀਆਂ ਕਿ ਇਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ, ਅਸੀਂ ਦਿੱਲੀ ਆ ਜਾਂਦੇ ਹਾਂ। ਉਹਨਾਂ ਦੀ ਲੜਾਈ ਵੀ ਅਸੀਂ ਚੁੱਕੀ ਫਿਰਦੇ ਹਾਂ ਤੇ ਉਸ ਲੜਾਈ ਦਾ ਨੁਕਸਾਨ ਵੀ ਪੰਜਾਬ ਨੂੰ ਹੋ ਰਿਹਾ ਤੇ ਕੇਂਦਰ ਦੇ ਉੱਤੇ ਰੱਤਾ ਅਸਰ ਨਹੀਂ ਹੋ ਰਿਹਾ। ਇਸ ਲਈ ਨਾ ਉਹ ਰਾਹ ਖੋਲ ਰਹੇ ਨੇ, ਨਾ ਉਹ ਗੱਲ ਕਰ ਰਹੇ ਨੇ ਤੇ ਪੰਜਾਬ 'ਚ ਆਪਸ 'ਚ ਟਕਰਾਅ ਹੁੰਦਾ ਤਾਂ ਇਹਦੇ ਵਿੱਚ ਉਹਨਾਂ ਨੂੰ ਵਧੀਆ ਕਿ ਆਪਸ 'ਚ ਟੱਕਰੀ ਜਾਣ। ਬਿਲਕੁਲ ਜੀ, ਬਿਲਕੁਲ। ਸੋ ਇਸ ਸਥਿਤੀ ਨੂੰ ਵੀ ਜਥੇਬੰਦੀਆਂ ਨੂੰ ਮੁੜ ਵਾਚਣ ਦੀ ਲੋੜ ਹੈ ਕਿ ਕਿਤੇ ਅਸੀਂ ਆਪਣੀਆਂ ਸ਼ਕਤੀਆਂ ਨੂੰ ਕਮਜ਼ੋਰ ਤਾਂ ਨਹੀਂ ਕਰ ਲਾਂਗੇ ਆਉਂਦੇ ਦਿਨਾਂ 'ਚ, ਆਪਣੀ ਹੀ ਤਾਕਤ ਨੂੰ ਕਮਜ਼ੋਰ ਤਾਂ ਨਹੀਂ ਕਰ ਲਾਂਗੇ ਤੇ ਸਾਡੇ ਆਮ ਲੋਕਾਂ ਨੂੰ ਵੀ ਚੇਤਨ ਰਹਿਣ ਦੀ ਲੋੜ ਹੈ ਕਿ ਕਿਤੇ ਤੁਸੀਂ ਕਿਸੇ ਦੀ ਚੱਕ ਚਾ ਕੇ ਆਪਣੀ ਭਰਾਵਾਂ ਨਾਲ ਲੜਾਈ ਝਗੜਾ ਤਾਂ ਨਹੀਂ ਕਰ ਲਓਗੇ, ਕਿਤੇ ਆਪਸ ਵਿੱਚ ਟਕਰਾਅ ਤਾਂ ਨਹੀਂ ਆ ਜਾਓਗੇ। ਸੋ ਦੋਏ ਤਰ੍ਹਾਂ ਨੂੰ ਬਹੁਤ ਸੋਚ ਕੇ ਚੱਲਣ ਦੀ ਲੋੜ ਹੈ ਕਿ ਆਉਂਦੇ ਦਿਨਾਂ 'ਚ ਜੇ ਇਹ ਮੁੱਦਾ ਹੋਰ ਪੱਕਿਆ ਤੇ ਐਮਐਸਪੀ ਵਾਲੇ ਮੁੱਦੇ ਤੇ ਕਈ ਤਰ੍ਹਾਂ ਇਸ ਰਾਏ ਤੇ ਨੇ ਕਿ ਜਿਹੜੀਆਂ ਆਪਣੀਆਂ ਦੋ ਵਿਕਦੀਆਂ ਕਿਤੇ ਉਹ ਵੀ ਨਾ ਗਵਾ ਦਈਏ ਤੇ ਬਾਕੀਆਂ ਨੂੰ ਜਿਹੜਾ ਲਵਾਉਣ ਦੀ ਆਪਾਂ ਲੜਾਈ ਲੜ ਰਹੇ ਹਾਂ ਉਹ ਖੁਸਕੇ ਨਹੀਂ ਰਹੇ। ਸੋ ਆਪਾਂ ਹੀ ਕਿਉਂ ਮਤਲਬ ਕਿ ਵੈਸੇ ਤਾਂ ਇਹ ਪੰਜਾਬ ਦੇ ਤਾਂ ਇਤਿਹਾਸ 'ਚ ਅਸੀਂ ਤਾਂ ਆਜ਼ਾਦੀ ਦੀ ਲੜਾਈ 'ਚ ਤਾਂ ਕੁਰਬਾਨੀਆਂ ਸਭ ਤੋਂ ਵੱਧ ਅਸੀਂ ਦਿੱਤੀਆਂ, ਆਜ਼ਾਦ ਤਾਂ ਪੂਰਾ ਮੁਲਕ ਹੀ ਹੋ ਗਿਆ ਹੈ ਨਾ। ਸੋ ਇਸ ਲਈ ਤਾਂ ਸਾਡੇ ਹਿੱਸੇ ਆ ਕਿਆ ਅਸੀਂ ਗਲਤ ਦੇ ਖਿਲਾਫ ਖੜੇ ਹੁੰਦੇ ਹਾਂ, ਅਸੀਂ ਗਲਤ ਦੇ ਖਿਲਾਫ ਬੋਲਦੇ ਹਾਂ, ਪਰ ਸਰਕਾਰਾਂ ਕੀ ਇਹ ਰੋਕਾਂ ਲਾ ਕੇ ਹਰਿਆਣਾ ਦੇ ਮੂਹਰੇ ਇਹ ਬਾਰਡਰ ਲਾ ਕੇ ਕਿ ਇਹ ਪੰਜਾਬ ਦੇ ਵਿੱਚ ਇਹ ਲੜਾਈ ਨੂੰ ਧੱਕ ਕੇ ਸਾਡੇ ਲੋਕਾਂ ਨੂੰ ਆਪਸ ਵਿੱਚ ਟਕਰਾਉਣ ਦੀ ਨੀਤੀ ਤੇ ਕੰਮ ਕਰੇ ਔਰ ਅਸੀਂ ਚੁੱਪ ਬੈਠੇ ਜੀ। ਇਹ ਸਮਝਣ ਦੀ ਨਾਲੇ ਰੌਲਾ ਇਹ ਵੀ ਹੈ ਨਾ ਸ਼ਰਮਾ ਜੀ ਕਿ ਟਕਰਾਅ ਦੇ ਵਿੱਚ ਤਾਂ ਤੁਸੀਂ ਕੁਝ ਨਹੀਂ ਖੱਟ ਸਕਦੇ। ਤੁਹਾਡਾ ਜਿਹੜਾ ਪਿਛਲਾ ਅੰਦੋਲਨ ਸੀ ਉਹ ਲੋਕਾਂ ਦੇ ਸਹਿਯੋਗ ਕਰਕੇ ਸੀਗਾ, ਇਸ ਕਰਕੇ ਟਕਰਾਅ ਦੇ ਨਾਲ ਤਾਂ ਤੁਸੀਂ ਜਿਹੜੀ ਸਿਆਸਤ ਆ ਉਹਨੂੰ ਸਗੋਂ ਉਹਦਾ ਰਾਹ ਸੌਖਾ ਕਰ ਰਹੇ ਹੋ। ਤੇ ਦੂਜੀ ਗੱਲ, ਜਿਹੜਾ ਤੁਹਾਡਾ ਕੋਈ ਵੀ ਐਕਸ਼ਨ ਉਹ ਦਿੱਲੀ ਤੱਕ ਡੈਂਟ ਨਹੀਂ ਨਾ ਪਾ ਰਿਹਾ, ਉਹ ਐਕਸ਼ਨ ਤੁਹਾਡਾ ਕਾਰਗਰ ਨਹੀਂ ਗਾ। ਇੱਥੇ ਜੋ ਮਰਜ਼ੀ ਕਰੀ ਜਾਓ, ਕੋਈ ਤੁਹਾਨੂੰ ਰੋਕ ਨਹੀਂ ਰਿਹਾ। ਪੰਜਾਬ ਬੰਦ ਦਾ ਸੱਦਾ ਦਿੱਤਾ, ਲੋਕ ਹੱਸਦੇ ਖੇਡਦੇ ਨਾਲ ਮਿਲਦੇ ਜੁਲਦੇ ਨਾ ਸਹੀ ਜਥੇਬੰਦਕ ਗਰੁੱਪ ਦੇ ਵਿੱਚ ਤਾਂ ਤੁਹਾਡੇ ਨਾਲ ਆ ਗਏ, ਚਲੋ ਆਮ ਲੋਕ ਨਾ ਸਹੀ ਬਹੁਤ ਵੱਡੀ ਗਿਣਤੀ ਦੇ ਵਿੱਚ, ਪਰ ਜਿੰਨਾ ਚਿਰ ਕੋਈ ਐਕਸ਼ਨ ਉੱਥੇ ਡੈਂਟ ਨਹੀਂ ਪਾ ਰਿਹਾ ਉਹਨਾਂ ਚਿਰ ਇੱਥੋਂ ਕੋਈ ਵੀ ਠੋਸ ਰੂਪ ਦੇ ਵਿੱਚ ਕੋਈ ਗੱਲ ਬਣਨੀ। ਇੱਕ ਤਾਂ ਸ਼ਹਿਰੀ ਵਰਗ 'ਚ ਇਹ ਸੁਨੇਹਾ ਦੇਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਕਿ ਤੁਹਾਡਾ ਕਾਰੋਬਾਰ ਬੰਦ ਕਰਾਉਣਾ ਜਾਂਦੇ ਨੇ, ਤੁਹਾਡੀਆਂ ਦੁਕਾਨਾਂ ਬੰਦ ਕਰਾਉਣਾ ਜਾਂਦੇ ਨੇ, ਉਹਦੇ ਨਾਲ ਇਹ ਬਿਨਾਂ ਪ੍ਰਚਾਰ ਤੋਂ ਬੀਜੇਪੀ ਆਪਣੀ ਥਾਂ ਨਾ ਪੱਕੀ ਕਰ ਰਹੀ ਹੈ। ਬਿਲਕੁਲ। ਦੂਸਰੇ ਪਾਸੇ ਅੱਜ ਕੱਲ ਮਜ਼ਦੂਰਾਂ ਦੇ ਹਵਾਲੇ ਨਾਲ ਖੂਬ ਗੱਲ ਉਭਾਰੀ ਜਾ ਰਹੀ ਹੈ ਅੱਛੇ ਤੌਰ ਤੇ ਕਿ ਦੇਖੋ ਵੀ ਆਪਣੇ ਲਈ ਧਰਨੇ ਲਾਉਂਦੇ ਨੇ, ਤੁਹਾਡੇ ਲਈ ਥੋੜਾ ਲਾਉਂਦੇ ਨੇ। ਤੋ ਜਦੋਂ ਕਿ ਇਹ ਹੈ ਕਿ ਜਿਹਨੂੰ ਭੁੱਖ ਲੱਗਦੀ ਹੈ ਰੋਣਾ ਤਾਂ ਉਸੇ ਜਵਾਕ ਨੂੰ ਪੈਂਦਾ ਨਾ। ਹਾਂਜੀ। ਤੇ ਇਸ ਲਈ ਜੇ ਉਹ ਭਾਈਚਾਰਾ ਅਜੇ ਸੰਗਠਿਤ ਨਹੀਂ ਹੈ, ਕੋਈ ਵੀ ਵਰਗ ਹੋਰ ਕਿਸਾਨਾਂ ਦੇ ਮੁਕਾਬਲੇ ਹੋਰ ਕੋਈ ਵੀ ਸੰਗਠਿਤ ਨਹੀਂ ਹੈ, ਚਾਹੇ ਉਹ ਮਜ਼ਦੂਰੀ ਮਸਲਾ, ਚਾਹੇ ਦੁਕਾਨਦਾਰੀ ਦਾ ਮਸਲਾ, ਉਹ ਆਪਣੇ ਲਈ ਨਿਕਲ ਕੇ ਹੁਣ ਫੇਰ ਕੋਈ ਨਾ ਤੁਰੇ ਫੇਰ ਤਾਂ ਸਵਾਲ ਕਰਨ ਜੋਗੇ ਹੈਗੇ। ਪਰ ਉੱਥੇ ਪਿੰਡ ਪੱਧਰ ਤੇ ਹੈ ਨਾ, ਜਾਂ ਇਹ ਮਜ਼ਦੂਰ ਵਰਗ 'ਚ ਵੀ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਦੇਖੋ ਵੀ ਇਹ ਆਪਣੇ ਹੱਕਾਂ ਹੁੱਕਾਂ ਲਈ ਲੜਦੇ ਨੇ, ਆਪਣੀਆਂ ਮੰਗਾਂ ਮਨਾ ਲੈਂਦੇ ਨੇ, ਆਪਣੀਆਂ ਸਹੂਲਤਾਂ ਲੈ ਜਾਂਦੇ ਨੇ, ਤੁਹਾਨੂੰ ਕੋਈ ਨਹੀਂ ਪੁੱਛਦਾ। ਉਸ ਨੂੰ ਵੀ ਬੀਜੇਪੀ ਦੇ ਨੇੜੇ ਲਾਉਣ ਦੀ ਕਵਾਇਦ ਹੈ। ਸੋ ਕਿਤੇ ਅਸੀਂ ਬੀਜੇਪੀ ਦਾ ਰਾਹ ਆਪੇ ਤਾਂ ਨਹੀਂ ਮੋਕਲਾ ਕਰਨ ਤੁਰ ਪਏ, ਇਹਦੇ ਪਰ ਵੀ ਮੰਥਨ ਦੀ ਲੋੜ। ਸਹੀ ਬਿਲਕੁਲ ਸਹੀ ਕਿਹਾ ਤੁਸੀਂ। ਪਰ ਜਿਹੜੀ ਗੱਲ ਹੈ ਕਿ ਮਜ਼ਦੂਰਾਂ ਨੂੰ ਪਹਿਲਾਂ ਵੀ ਜਦੋਂ ਕਿਸਾਨ ਖੁਦਕੁਸ਼ੀਆਂ ਹੋਈਆਂ ਸਨ ਤਾਂ ਉਦੋਂ ਧਰਨੇ ਮੁਜ਼ਾਹਰੇ ਹੋਏ ਸੀ ਤਾਂ ਉਦੋਂ ਕੁਝ ਕੁ ਮਜ਼ਦੂਰ ਪਰਿਵਾਰਾਂ ਨੂੰ ਵੀ ਰਾਹਤ ਮਿਲੀ ਸੀ। ਇਹ ਨਹੀਂਗਾ ਕਿ ਸਾਰਾ ਕੁਝ ਕਿਸਾਨ ਲੈ ਜਾਂਦੇ ਨੇ, ਮਜ਼ਦੂਰ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਨਾਲ ਰਲਦੀਆਂ ਨੇ, ਆ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੀਆਂ ਨੇ। ਬਿਲਕੁਲ।